इंदर सिंह और शेर सिंह दोए भरा सन चाचे बाबे दे चाचे बाबे सन ठीक है। ते नंबरदारी भी इन्हां कोल सी हाँ पिंड धाना वाली दी नंबरदारी भी इन्हां कोल ही सी शेर सिंह कोल शेर सिंह कोल सी ठीक ते शेर सिंह फिर गया सी अकाली हो अच्छा ते अंग्रेज़ां ने फिर इंदर सिंह नूं बनाया ते शेर सिंह वो आदमी थे उन्हें सारी जिंदगी पुलिस पिंड वड़न नहीं दिती। वाह जी एक दिन बड़ा थानेदार आया सी उन्हें मकई दी रोटियां मंगवा कर ना साग अगे धरिया अच्छा तो वो वेखन लगा क्या उन्होंने कहा फलाना ढेंगा इसे जाना कि नहीं काढ़ी छड़ लगा। वाह मतलब पूरे टैके दा बंदा सी। और एक सुन इसे 5-6 किले सी बाग संतरे का अच्छा सारी जिंदगी उन्हें बेचा नहीं वाह लोगों पंडा पार के ना खादा ये शेर सिंह की सिफत वाह जी वाह पिंडों निकलना हाँ घोड़ी एक होनी है हाथी फड़ी एक खमूरा एक मारना उन्हें पिंडू ही तो मेरे आउंदे पा के टुट जाना तो दूजा उन्हें खमूरा मारना खमूरिया ने खूह दे बाग के कोल जाके तो मैं किसी को रेंजना मतलब लैके टुट जाओ तो कई बारी आप ही जाके चुका के टुट गया। वाह वाह खंगूरिया ਦਾ ਖੂਹ ਜਿਹੜਾ ਉਹਨਾਂ ਦਾ ਸੀ ਪਿੰਡ ਧਾਨਾਵਾਲੀ 'ਚ ਅਸੀਂ ਮੌਜੂਦ ਹਾਂ ਇਸ ਟਾਈਮ ਤੇ ਜਿਹੜਾ ਸਾਡਾ ਅੱਡਾ ਸੀ ਜਿੱਥੋਂ ਅਸੀਂ ਸੰਭੜਿਆਲ ਜਾਂਦੇ ਸਾਂ ਹੁੰਦੇ ਸਾਂ ਪੁਰਾਣੇ ਵਕਤਾਂ 'ਚ 1975-76 ਚ ਜਾਂ 1960 47 45 ਚ ਵੀ ਜਾਂਦੇ ਹਨ ਸੰਭੜਿਆਲ ਬਜ਼ੁਰਗ ਸਾਡੇ ਜਾਂਦੇ ਹਨ ਕਿਆ ਮੈਂ ਪਾਕਿਸਤਾਨ ਤੋਂ ਪਹਿਲੇ ਦੀ ਗੱਲ ਕਰੋ ਤਕਸੀਮ ਤੋਂ ਪਹਿਲਾਂ ਦੀ ਗੱਲ ਇੱਥੋਂ ਅਸੀਂ ਜਾਂਦੇ ਸਾਂ ਅੱਛਾ ਤੇ ਇਹ ਸਾਡਾ ਅੱਡਾ ਸੀ ਇੱਥੇ ਅਸੀਂ ਸਾਰੀਆਂ ਰੌਣਕਾਂ ਹੁੰਦੀਆਂ ਹਨ ਠੀਕ ਹੈ ਤੇ ਅਸੀਂ ਇੱਥੇ ਜਿਹੜਾ ਨਾ ਮਤਲਬ ਗੱਡੀਆਂ ਛੱਡੀਆਂ ਸਾਰਾ ਇੱਥੇ ਆ ਇੱਥੇ ਹੁੰਦਾ ਠੀਕ ਹੈ ਇਹ ਸਾਡੇ ਪਿੰਡ ਦੀ ਇੰਟਰਸਟ ਜਿਹੜਾ ਬਜ਼ੁਰਗ ਦੱਸਦੇ ਨੇ ਕਿ ਪੁਰਾਣਾ ਬਾਜ਼ਾਰ ਸੀ ਹਾਂਜੀ ਉਹ ਵੀ ਇਹ ਏਰੀਆ ਸੀ ਇੱਥੇ ਹੀ ਮਤਲਬ ਇਹ ਸਿੱਧੀ ਗਲੀ ਜਾ ਰਹੀ ਹੈ ਨਾ ਸਾਨਾ ਬਾਜ਼ਾਰ ਤੇ ਔਰ ਇਹ ਜਿਹੜੀ ਆਪਣੇ ਆਸ ਪਾਸੇ ਨੂੰ ਸੜਕ ਮੁੜ ਰਹੀ ਹੈ ਗਾਂ ਅਗਲੇ ਪਿੰਡਾਂ ਨੂੰ ਲਿੰਕ ਕਰਦੀ ਹੈ ਹਾਂਜੀ ਦੂਜਿਆਂ ਪਿੰਡਾਂ ਨੂੰ ਲਿੰਕ ਕਰਦੀ ਠੀਕ ਹੈ ਤੇ ਔਰ ਇਹ ਜਨਾਬ ਰਸਤਾ ਸਾਨੂੰ ਲੈ ਕੇ ਜਾਂਦਾ ਸੀ ਸਮੜਿਆ ਹਾਂਜੀ ਠੀਕ ਹੈ ਜੀ ਇਹ ਜਿਹੜਾ ਰਸਤਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਰਸਤਾ ਪਾਕਿਸਤਾਨ ਬਣਨ ਤੋਂ ਪਹਿਲੇ ਜਦ ਹਿੰਦੂ ਸਿੱਖ ਲੋਕ ਇੱਥੇ ਬਾਦ ਸਨ ਇੱਥੇ ਬਾਦ ਸਨ ਉਦੋਂ ਦਾ ਰਸਤਾ ਸੀ ਹੁਣ 에ਅਰਪੋਰਟ ਬਣਨ ਕਰਕੇ ਉਹ ਮੇਨ ਰੋਡ ਲਿੰਕ ਦੇ ਮੇਨ ਰੋਡ ਇੱਕ ਹੋਰ ਬਣ ਗਿਆ ਉੱਥੇ ਟੁਰ ਗਏ ਅਸੀਂ ਹੁਣ ਫਰੰਟ ਉਧਰ ਨੂੰ ਹੋ ਗਿਆ ਉਧਰ ਨੂੰ ਸਾਡਾ ਅੱਡਾ ਬਣ ਗਿਆ ਅੱਗੇ ਆਈ ਸੀ ਠੀਕ ਹੈ ਹਿੰਦੁਸਤਾਨ ਤਕਸੀਮ ਹੋਣ ਤੋਂ ਪਹਿਲਾਂ ਦੀ ਗੱਲ ਹੈ ਪਾਕਿਸਤਾਨ ਹਿੰਦੁਸਤਾਨ ਦਾ ਅਲੱਗ ਹੋਣ ਤੋਂ ਪਹਿਲਾਂ ਠੀਕ ਹੈ ਜੋ ਸਭ ਇਹ ਰਸਤਾ ਅੱਜ ਵੀ ਆਬਾਦ ਹੈ ਮਤਲਬ ਲੋਕ ਲੇਕਿਨ ਵੀ ਕੋਨਾ ਬਾਦ ਨਹੀਂ ਬਾਦ ਦੇ ਰਸਤਾ ਲੇਕਿਨ ਪੱਕਾ ਬਣ ਗਿਆ ਤੇ ਬਾਦ ਦੇ ਰਸਤਾ ਠੀਕ ਹੈ ਜੀ ਬਾਕੀ ਆ ਰਿਹਾ ਜੀ ਪਿੰਡ ਧਾਣਾ ਵਾਲੀ ਬਹੁਤ ਤਗੜਾ ਨਗਰ ਬਣਿਆ ਪਿਆ ਇਸ ਵੇਲੇ ਕਿਉਂਕਿ 76 ਸਾਲ ਗੁਜ਼ਰ ਗਏ ਪਾਕਿਸਤਾਨ ਨੂੰ ਬਣਿਆ ਤਾਂ ਗਾਂ ਪਿੰਡ ਵਧਿਆ ਫੁੱਲਿਆ ਆਬਾਦੀ ਵੱਧ ਗਈ ਹਾਂ ਠੀਕ ਹੈ ਤੇ ਜੋ ਸਭ ਸਪੈਸ਼ਲੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਬਹੁਤ ਕੀਮਤੀ ਟਾਈਮ ਕਿਉਂਕਿ ਅੱਜ ਦਾ ਦੌਰ ਬਹੁਤ ਬਿਜ਼ੀ ਹੈ ਹਰ ਬੰਦਾ ਹੀ ਮਤਲਬ ਕਿ ਬਿਜ਼ੀ ਹੈ ਔਰ ਤੁਸੀਂ ਸਾਡੇ ਨਾਲ ਤਕਰੀਬਨ ਕਮੋ ਬੇਸ਼ 2 ਤੋਂ 2.5 ਘੰਟੇ ਸਾਡੇ ਨਾਵੇਂ ਲਾਏ ਤੇ ਇੱਕ ਸੁਗਾਤ ਇੱਕ ਤੋਹਫਾ ਆਉਣ ਵਾਲੀਆਂ ਨਸਲਾਂ ਨੂੰ ਨਹੀਂ ਪਤਾ ਕਿ ਯਾਰ ਅੱਜ ਤੋਂ 6 ਸਾਲ ਪਹਿਲੇ ਇੱਥੇ ਕਿਹੜੇ ਲੋਕ ਬਾਦ ਸਨ ਤੁਹਾਡੇ ਕਰਕੇ ਬਜ਼ੁਰਗਾਂ ਦੇ ਕਰਕੇ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਅਸੀਂ ਪਟੋਲਿਆ ਫਰੋਲਿਆ ਹਾਂਜੀ ਉਹ ਪੁਰਾਣੀ ਡਾਇਰੀ ਖੁੱਲੀ ਧਾਣਾ ਵਾਲੀ ਦੀ ਔਰ ਕਿਹੜੇ ਕਿਹੜੇ ਨਾਂ ਸਾਹਮਣੇ ਆਏ ਉਹ ਜੀ ਸਾਡੇ ਨਾਲ ਜੁੜੇ ਰਹੋ ਉਹ ਗਾਂ ਅੱਗੇ ਜਾ ਕੇ ਤੁਹਾਨੂੰ ਨਾ ਬਾਬਾ ਜੀ ਮੁਹੰਮਦ ਅਸਲਮ ਸਾਹਿਬ ਘੁੰਮਣ ਸਾਹਿਬ ਦੀ ਗੱਲਬਾਤ ਸੁਣਨ ਨੂੰ ਮਿਲੇਗੀ। ਬਹੁਤ ਸ਼ੁਕਰੀਆ ਚੋ ਸਾਹਿਬ ਜੀ ਥੈਂਕ ਯੂ। अस्सलाम वालेकुम साहब ਕੀ ਹਾਲ ਹੈ ਠੀਕ ਠਾਕ ਹੋ ਠੀਕ ਕੀ ਨਾਂ ਜੀ ਆਪਣਾ ਮੁਹੰਮਦ ਅਸਲਮ ਤੁਹਾਡੇ ਵਾਲਿਦ ਸਾਹਿਬ ਦਾ ਨਾਂ ਮੁਹੰਮਦ ਸ਼ਫੀ ਤੇ ਦਾਦਾ ਜੀ ਦਾ ਨਾਂ ਹਾਂ ਦਾਦਾ ਜੀ ਦਾ ਨਾਂ ਮੁਹੰਮਦ ਸਾਦਕ ਉਦੋਂ ਉਹਨਾਂ ਪਿੱਛੇ ਜਾਫਰ ਖਾਨ ਅੱਛਾ ਉਹਦੇ ਉੱਪਰ ਵੀ ਪਤਾ ਵੇ ਉਦੋਂ ਜਾਫਰ ਖਾਨ ਤੇ ਅਹਿਮਦ ਖਾਨ ਦੋ ਭਰਾ ਸਨ ਜਿਹੜੇ ਸਾਹਮਣੇ ਵਾਲੇ ਨਾ ਆਜ਼ਮ ਕੇ ਹਾਂਜੀ ਉਹ अहमद खान जो सन ते असी जौहर खान जो सन ठीक है अजी मेरी बरादरी उत्थे व्याली ठीक है यानी परदादे दो भाई सन जाफर ते अहमद ठीक हो गया ते बाबा जी अपना पिंड धाना वाली जद्दी है पिंड साडा ते वैसे समड़े वाली है अच्छा असां रकबा इत्थे ज्यादा बना लिया ठीक है नहीं इधर आए हैं तो बड़ी देर आए हैं तो काफी देर हो गई है 100 साल तो उत्ते मतलब कह लो कि पाकिस्तान बनन तो पहले किते कोई दादे दे परदादे दे टाइम ते थे आए हो तुसी हाँ ठीक अज तो कोई 2-2.5 साल पहले एक मुंडा आया सी तुहाडे कोल
ਆਮਰ ਗਿੱਲ ਉਹਨੇ ਵੀ ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਜੀ। ਉਹ ਤੁਹਾਡੀ ਗੱਲਬਾਤ ਸ਼ੇਰ ਸਿੰਘ ਇੰਦਰ ਸਿੰਘ ਗਾਂ ਉਹਨਾਂ ਦੇ ਪੋਤਿਆਂ ਪੜਪੋਤੀਆਂ ਤੱਕ ਪਹੁੰਚ ਗਈ। ਉਹ ਜਿਹੜੀ ਗੱਲਬਾਤ ਸੀ ਤੇ ਮੈਂ ਉਹਨਾਂ ਦਾ ਘੱਲਿਆ ਹੋਇਆ ਤੁਹਾਡੇ ਕੋਲ ਫੇਰ ਆਇਆ। ਮਿਹਰਬਾਨੀ। ਮੈਂ ਉਹਨਾਂ ਨੇ ਤੁਹਾਨੂੰ ਯਾਦ ਕੀਤਾ ਦਿੱਤੀਆਂ। ਮੈਂ ਕਰਨਾ ਜਿਹੜਾ ਸੀ ਨਾ ਇੰਦਰ ਸਿੰਘ, ਹਾਂ, ਇਹਦੇ ਵੱਡਾ ਜਿਹੜਾ ਸੀ ਸਰਜੀਤ ਸੀ, ਛੋਟਾ ਗੁਰਦੀਪ ਸੀ, ਉਸ ਤੋਂ ਛੋਟਾ ਪੂਰਨ ਸੀ, ਉਸ ਤੋਂ ਛੋਟਾ ਇਕਬਾਲ ਸੀ। ਅੱਛਾ। ਹਾਂ, ਇੱਕ ਹਰਬੰਸ ਸੀ। ਠੀਕ ਹੈ। ਤੇ ਇਕਬਾਲ ਜਿਹੜਾ ਜਨਰਲ ਸੀ ਉਹਨਾਂ ਵਕਤਾਂ 'ਚ। ਇੱਥੋਂ ਜਾ ਕੇ ਇਹਦਾ ਮਤਲਬ ਇੱਥੋਂ ਜਾ ਕੇ ਤੁਹਾਨੂੰ ਖਤ ਪੱਤਰ ਆਉਂਦੇ ਰਹੇ? ਆਉਂਦੇ ਰਹੇ ਨਾ, ਮਿਲਦੇ ਰਹੇ ਪਿਆ। ਆਪਣਾ ਹਰਬੰਸ ਵੀ ਆਇਆ ਤੇ ਪੂਰਨ ਵੀ ਆਇਆ ਤੇ ਉਹ ਕੋਈ 3-4 ਚੱਕਰ ਆਇਆ ਉਹ। ਠੀਕ, ਇਸ ਤਰ੍ਹਾਂ ਹੀ। ਲੇਕਿਨ ਉਹ ਮੇਰੇ ਨਾਲ ਰਿੰਜ ਹੋ ਗਿਆ ਸੀ, ਆਂਦਾ ਸੀ ਉੱਥੇ ਆਵੋ। ਅੱਛਾ। ਮੈਂ ਕਿਹਾ ਉੱਥੇ ਮੇਰੇ ਕੋਲ ਨਹੀਂ ਜਾਇਆ ਜਾਂਦਾ। ਉਸ ਤੋਂ ਬਾਅਦ ਉਹ ਫੌਜ ਹੋ ਗਿਆ, ਫਿਰ ਨਹੀਂ ਕੋਈ ਪਤਾ ਲੱਗਾ। ਅੱਛਾ ਅੱਛਾ। ਉਹ ਆਪਣਾ ਤਲਵੰਡੀ ਜੁਮਲਾ, ਤਲਵੰਡੀ ਝੁਮਲਾ ਤਹਿਸੀਲ ਕਾਦੀਆਂ। ਹਾਂਜੀ ਹਾਂਜੀ। ਤਲਵੰਡੀ ਜੁਮਲਾ 70 ਕਿੱਲੇ ਰਕਬਾ ਹੈ, 7 ਮੋਟਰਾਂ ਲੱਗੀਆਂ ਨੇ ਉੱਥੇ। ਉੱਥੇ ਅੱਛਾ। ਤੇ ਮੁੰਡਾ ਉਹਦਾ ਜਿਹੜਾ ਨਾ ਉਹ DSP ਹੋ ਕੇ ਕੀ ਆ। ਇਹ ਜੀ ਉਹਨਾਂ ਨੇ ਤਸਦੀਕ ਕੀਤੀ ਕਿ ਨਾ ਬਜ਼ੁਰਗਾਂ ਨੇ ਵਾਕਈ ਤਲਵੰਡੀ ਝੁਮਲਾ ਬੈਠੇ ਨੇ ਤਹਿਸੀਲ ਕਾਦੀਆਂ ਔਰ ਜ਼ਿਲ੍ਹਾ ਗੁਰਦਾਸਪੁਰ। ਉਸ ਤੋਂ ਪਹਿਲਾਂ ਸੁਣ ਲਿਆ ਅੱਜ हिंदू मुसलमान इकट्ठे खड़े थे। डॉक्टर इकबाल साहब ने एक नज़म लिखी थी उर्दू। अच्छा। जल रहा हूँ कल नहीं पड़ती किसी पहलू मुझे, हांड बोझे है मैं के अब गंगा तो मुझे। ये सर जमीन ऐसी लुफा के वसल कैसा यहाँ तो एक कुर्बे फराक मेज है। रन बदले या करेंगी कि ये आशना ही है, एक ही खरबन के दानों में जुदाएगा। उर्दू थी। उर्दू बाद अंग्रेज काबल सन जेड़ा अफगान करता है ना जेल के लिटर मारते हैं। लेकिन डॉक्टर साहब सियाने सन, फिलासफर भी सन। आंदे ने नहीं मिन्नत का शैताबे शनीजन दास्ता मेरी, खामोशी गुफ्तगू है बेज़बानी ज़ुबान मेरी। ये दस्तूर बंदी है कैसा तेरी महफिल में, यहाँ तो बात करने को तरसती है ज़ुबान मेरी। तो कौम ने मुखातब ने उड़ा ली कमरियों ने, सूसियों ने, अंगलीबों ने, चमन वालों ने मिलके लूट ली तर्ज फगा मेरी। फिर आगे जाके आपने टपक के शमा आंसू बन के परवाने की आंखों से, मैं सरापा दर्द हूँ तू सरापा असर तो है। फिर मजा क्या है यहाँ दुनिया में रहने का, हयाते जावजा मेरी नंदर के ना गाँव में। फिर हिंदुस्तान वालों पर समझोगे तो मिट जाओगे। हिंदुस्तान वालों तुम्हारी दास्तान तक भी ना होगी दास्तान में, जो है आईने कुदर वही है असलूब फितरत, जो है राय अमल पे गामजन वही है महबूब फितरत। बेशक बेशक। वाह जी वाह, वाह जी वाह। शेर सिंह दा पड़पोता जी, पड़पोता यानी ਉਹਦਾ ਪੜਦਾਦਾ ਸੀ ਸ਼ੇਰ ਸਿੰਘ। ਉਹਨਾਂ ਦਾ ਨਾਮ ਹੈ ਜਸਦੀਪ ਸਿੰਘ ਘੁੰਮਣ। ਜਸਦੀਪ ਸਿੰਘ ਘੁੰਮਣ, ਉਹਨਾਂ ਦਾ ਮੈਂ ਘੱਲਿਆ ਹੋਇਆ ਤੁਹਾਡੇ ਕੋਲ ਆਇਆ ਵਾਂ। ਮੈਂ ਤੁਹਾਡੀ ਗੱਲਬਾਤ ਵੀ ਕਰਾਉਣਾ, ਤੁਹਾਨੂੰ ਨੰਬਰ ਵੀ ਹਾਂ। ਅੱਛਾ ਚਲੋ ਜੀ ਬਾਬਾ ਜੀ ਜਸਦੀਪ ਭਾਜੀ ਦਾ ਨਾਮ ਅੱਛਾ ਸੁਣ ਲਾ, ਮੈਂ ਦੱਸਣ ਲੱਗਾ ਨਾ। ਅੱਛਾ। ਧਾਣਾ ਵਾਲੀ ਚ 2 ਪਿੰਡ ਜਿਹੜੇ ਨਾ, ਅੱਛਾ, ਜਿਹਨੂੰ ਗੁਜਰਪੁਰਾ ਚੜ੍ਹਦਾ ਅੱਛਾ ਤੇ ਲੈਂਦਾ, ਅੱਛਾ, ਇੱਕ ਰਾਖੇ ਨਾ ਛੱਡੀ ਸਾਡੇ ਪਿੰਡ ਲਈ। 400 ਕਿੱਲਾ ਇਹਨਾਂ ਦਾ ਸੰਭੜਿਆ। ਅੱਛਾ। ਭਾਗ ਵਾਲਾ, ਹਾਂ, ਜੜਾਂ ਦੇ ਕੋਟ, ਹਾਂ ਹਾਂ, ਤੇ ਕੋਲੀ ਨੂੰ ਨਾ। ਅੱਛਾ। ਵੱਡੇ ਇਹਨਾਂ ਪਿੰਡਾਂ ਨੂੰ ਜ਼ਮੀਨ ਟੱਚ ਕਰਦੀ ਸੀ। ਹਾਂਜੀ। ਸ਼ੇਰ ਸਿੰਘ ਦੀ ਜ਼ਮੀਨ ਦੋਵਾਂ ਇੰਦਰ ਸਿੰਘ ਔਰ ਸ਼ੇਰ ਸਿੰਘ ਦੋਏ ਭਰਾ ਸਨ, ਚਾਚੇ ਬਾਬੇ ਦੇ। ਚਾਚੇ ਬਾਬੇ ਸਨ। ਠੀਕ ਹੈ। ਤੇ ਨੰਬਰਦਾਰੀ ਵੀ ਇਹਨਾਂ ਕੋਲ ਸੀ? ਹਾਂ, ਪਿੰਡ ਧਾਣਾ ਵਾਲੀ ਦੀ ਨੰਬਰਦਾਰੀ ਵੀ ਇਹਨਾਂ ਕੋਲ ਹੀ ਸੀ? ਸ਼ੇਰ ਸਿੰਘ ਕੋਲ। ਸ਼ੇਰ ਸਿੰਘ ਕੋਲ ਸੀ। ਠੀਕ। ਤੇ ਸ਼ੇਰ ਸਿੰਘ ਫਿਰ ਗਿਆ ਸੀ ਅਕਾਲੀ ਉਹ। ਅੱਛਾ। ਤੇ ਅੰਗਰੇਜ਼ਾਂ ਨੇ ਫਿਰ ਇੰਦਰ ਸਿੰਘ ਨੂੰ ਬਣਾਇਆ।
ਇਹ ਸ਼ੇਰ ਸਿੰਘ ਉਹ ਆਦਮੀ ਸੀ, ਉਹਨਾਂ ਸਾਰੀ ਜ਼ਿੰਦਗੀ ਪੁਲਿਸ ਪਿੰਡ ਵੜਨ ਨਹੀਂ ਦਿੱਤੀ। ਵਾਹ ਜੀ ਵਾਹ। ਇੱਕ ਦਿਨ ਵੱਡਾ ਥਾਣੇਦਾਰ ਆਇਆ ਸੀ, ਤੇ ਉਹਨੇ ਮਕਈ ਦੀਆਂ ਰੋਟੀਆਂ ਮੰਗਵਾ ਕੇ ਨਾ ਸਾਗ ਅੱਗੇ ਧਰਿਆ ਸੀ। ਅੱਛਾ। ਉਹ ਵੇਖਣ ਲੱਗਾ ਕਿ ਉਹਨੇ ਕਹਾ ਫਲਾਣਾ ਢਿੰਗਿਆ ਇੱਥੇ ਜਾਣਾ ਕਿ ਨਹੀਂ, ਕੱਢ ਛੱਡਿਆ। ਵਾਹ। ਮਤਲਬ ਪੂਰੇ ਟੈਕੇ ਵਾਲਾ ਬੰਦਾ ਸੀ। ਹੋਰ ਇੱਕ ਸੋਨਾ ਇਸੇ 5-6 ਕਿੱਲੇ ਸੀ ਬਾਗ ਸੰਤਰੇ ਦਾ। ਅੱਛਾ। ਸਾਰੀ ਜ਼ਿੰਦਗੀ ਉਹਨੇ ਵੇਚਿਆ ਨਹੀਂ। ਵਾਹ। ਲੋਕਾਂ ਪੰਡਾ ਭਰ ਕੇ ਨਾ ਖਾਦਾ। ਇਹ ਸ਼ੇਰ ਸਿੰਘ ਦੀ ਸਿਫਤ। ਵਾਹ ਜੀ ਵਾਹ। ਪਿੰਡੋਂ ਨਿਕਲਿਆ ਤੇ ਘੋੜੀ ਇੱਕ ਹੋਣੀ ਹੈ, ਹਾਥੀ ਫੜੀ, ਇਹ ਖਮੂਰਾ ਇੱਕ ਮਾਰਨਾ ਉਹਨੇ ਪਿੰਡੂ ਹੀ, ਤੇ ਮੇਰੇ ਆਉਂਦਿਆਂ ਨੂੰ ਪਾ ਕੇ ਟੁੱਟ ਜਾਣਾ। ਤੇ ਦੂਜਾ ਉਹਨੇ ਖਮੂਰਾ ਮਾਰਨਾ ਖਮੂਰਿਆਂ ਦੇ ਖੂਹ ਦੇ ਬਾਗ ਦੇ ਕੋਲ ਜਾ ਕੇ, ਤੇ ਮੈਂ ਕਿਸੇ ਨੂੰ ਰੰਜਨਾ ਮੰਦਰ ਲੈ ਕੇ ਟੁੱਟ ਜਾਓ। ਤੇ ਕਈ ਵਾਰੀ ਆਪ ਹੀ ਜਾ ਕੇ ਚੁਕਾ ਕੇ ਟੁੱਟ ਗਿਆ। ਵਾਹ ਵਾਹ। ਇਹ ਖੰਗੂਰਿਆਂ ਦਾ ਖੂਹ ਜਿਹੜਾ ਉਹਨਾਂ ਦਾ ਸੀ, ਉਹ ਚੜ੍ਹਦੀ ਬਾਈ ਦਾ ਸੀ, ਉਹਨਾਂ ਦਾ ਆਪਣਾ ਹਾਜੀ ਵਾਲਾ ਖੂਹ ਸੀ। ਹਾਜੀ ਵਾਲਾ ਖੂਹ ਸੀ। ਠੀਕ ਹੈ। ਤੁਸੀਂ ਬਾਬਾ ਜੀ ਸ਼ੇਰ ਸਿੰਘ ਵੇਖਿਆ ਆਪਣੀ ਅੱਖੀ? ਮੇਰੇ ਤੇ ਬਲਾਦਰੀ ਸੀ, ਮੈਂ ਕਿਉਂ ਨਹੀਂ ਤੇ ਵੇਖਿਆ। ਅੱਛਾ ਅੱਛਾ। ਠੀਕ ਹੈ ਠੀਕ। ਉਹ ਮੇਰੇ ਚਾਚੇ ਲੱਗਦੇ ਸਨ ਬਲਾਦਰੀ ਚੋਂ। ਠੀਕ ਹੈ। ਅਸੀਂ ਕੋਈ ਫੌਜ ਹੁੰਦਾ ਸੀ ਨਾ, ਸਾਡੀ ਰੋਟੀ ਨਹੀਂ ਪਕਾਉਂਦਾ ਸੀ। ਠੀਕ ਹੈ। ਉਹਨਾਂ ਦਾ ਕੋਈ ਫੌਜ ਹੁੰਦਾ ਸੀ ਤੇ ਉਹਨਾਂ ਦਾ ਝੂਰ ਹੁੰਦਾ ਸੀ। ਅੱਛਾ ਜੀ। ਠੀਕ ਹੈ। ਰੋਟੀਆਂ ਇਕੱਠੀਆਂ, ਸਭ ਕੁਝ ਇਕੱਠਾ। ਠੀਕ ਹੈ। ਸਾਰਾ ਪਿੰਡ ਸਿਫਤ ਸੁਨਾਹ ਕਰਦਾ ਸੀ ਸ਼ੇਰ ਸਿੰਘ ਦੀ ਕਿ ਯਾਰ ਬੰਦਾ ਚੰਗਾ ਰਿਹਾ ਆ, ਖੁਸ਼ ਹੀ ਉਹਦੀ ਨੰਬਰਦਾਰੀ 'ਚ? ਮੈਂ ਨਾ ਉਹ ਸਾਰਾ ਪਿੰਡ ਹੀ ਖੁਸ਼ ਸੀ। ਪਿੰਡਾਂ ਨੂੰ ਪੈਸਾ ਨਹੀਂ ਲਾਣਾ ਪੈਂਦਾ, ਨਾ ਪੁਲਿਸ ਉਹ ਵੜਨ ਦਿੰਦਾ। ਪਰੋਣੇ ਤੁਹਾਡੇ ਹੋਰ ਆ ਗਏ ਨੇ। ਠੀਕ ਹੈ। ਮਿਲ ਲਓ ਤੁਸੀਂ ਪਰੋਣੇ। ਉਹਨਾਂ ਕੋਲ ਮਾਫ ਕਰ ਲਓ। ਇੱਥੋਂ ਕੁਰਸੀ ਲੈ ਆਇਓ। ਬੜੀ ਗੱਲ ਐਡ ਹੋਣ ਦਿਓ। ਉਹ ਲੈ ਗਏ। ਹਾਂਜੀ। ਉਹ ਬੜੀ ਗੱਲ ਹੈ ਭਾਈ। ਵਾਹ ਜੀ। ਇੱਧਰ ਕੁਰਸੀ ਰੱਖ ਲਾ, ਇੱਥੇ ਜਾ ਕੇ ਕੋਲ। ਅਸਲਾਮ ਅਲੈਕੁਮ। ਠੀਕ ਹੈ। ਇੱਧਰ ਕੁਰਸੀ ਰੱਖ ਲਾ। ਇਹ ਭਾਈ ਸਾਡੇ ਦੋਸਤ ਨੇ। ਅੱਛਾ ਜੀ। ਇਹ ਨਾਲ ਪਿੰਡੇ ਨੰਬਰਦਾਰ ਵੀ ਨੇ। ਦੋਲੋ ਪੀਲੋ। ਅੱਛਾ। ਨੰਬਰਦਾਰ ਵੀ ਨੇ। ਵਾਹ ਜੀ ਵਾਹ। ਠੀਕ ਹੈ। ਵੱਡੇ ਜ਼ਿਮੀਂਦਾਰ ਵੀ ਨੇ। ਉਹ ਵੀ ਆਪਣਾ ਘੁੰਮਣਾ ਦਾ ਪਿੰਡ ਹੈ? ਆਹੋ। ਅੱਛਾ ਠੀਕ ਠੀਕ। ਸ਼ੇਰ ਸਿੰਘ ਦੀ ਗੱਲ ਕਰ ਰਹੇ ਸੋ ਕਿ ਉਹ ਖੰਗੂਰਾ ਮਾਰਦਾ ਸੀ ਕਿ ਯਾਰ ਕੋਈ ਧੀ ਭੈਣ ਗਲੀ ਦੇ ਵਿੱਚ ਹੈ ਵੇ, ਆਈ ਨਿਸ਼ਾਨੀ ਹੁੰਦੀ ਨਾ ਸਿਆਣ। ਹਾਂ। ਧੀਆਂ ਭੈਣ ਨੇ ਜਿਨ੍ਹਾਂ ਲੋਕਾਂ ਯਾਨੀ ਕਿਨੂੰ ਖੋਲੇ ਨਾ, ਉਹ ਲੈ ਕੇ ਟੁਰ ਜਾਣਾ। ਉਹ ਲੈ ਕੇ ਟੁਰ ਜਾਣਾ। ਅੱਛਾ। ਵਾਹ ਜੀ। ਇਹ ਜਿਹੜੇ ਪਿੱਛੇ ਰਹਿ ਜਾਣ ਉਹਨਾਂ ਨੂੰ ਆਪੀ ਚੁਕਾਇਆ ਉਹਨਾਂ ਨੇ। ਵਾਹ। ਤੇ ਸਕੂਲ ਇੱਕ ਵਿਗਾ ਥਾ। ਅੱਛਾ। ਇੱਕ ਸਕੂਲ ਵੀ ਦਿੱਤਾ ਸੀ ਪ੍ਰਾਇਮਰੀ ਦਾ, ਪਰ ਖੁੱਲ੍ਹਾ ਜੀ। ਸ਼ੇਰ ਸਿੰਘ ਨੇ ਆਪਣੀ ਪੈਲੀ 'ਚ ਵਿਗਾ ਥਾਂ ਸਕੂਲ ਵੀ ਦਿੱਤਾ ਸੀ। ਹੋਰ ਇਸ ਤੋਂ ਇਲਾਵਾ ਧਾਣਾ ਵਾਲੀ ਬਾਜ਼ਾਰ ਹੈ ਸੀ, ਦੁਕਾਨਦਾਰੀਆਂ, ਉਹਨਾਂ ਬਾਰੇ ਵੀ ਗੱਲ ਕਰ ਲਓ। ਮੈਂ 47 ਤੱਕ ਜਿਹੜਾ ਧਾਣਾ ਹੈ ਨਾ, ਇਹ ਦੁਨੀਆ ਦਾ ਸ਼ਹਿਰ ਸੀ। 47 'ਚ ਉਜੜਿਆ। ਇਹ ਮਾਰਕੀਟ ਸੀ ਸਾਰੇ ਬੇਲੇ ਦੀ। ਅੱਛਾ। ਵੱਡੇ ਵੱਡੇ ਰਈਸ ਜਿਹੜੇ ਲੋਕ ਸਨ ਉਹ ਇੱਥੇ ਸਨ, ਤੇ ਜ਼ਿਮੀਂਦਾਰ ਜਿੰਨੇ ਸਨ ਨਾ, ਉਹ ਹਰ ਸਾਲ ਵਾਹ ਕੇ ਨਾ ਤੇ ਸਾਰੇ ਮਾਰਕੀਟ 'ਚ ਆਉਂਦੇ ਸਨ। ਯਾਨੀ ਇੰਨੀ ਜਮਾ ਗਮੀ। ਤੇ ਸਮਾਨ ਜਿਹੜਾ ਨਾ ਕਪੜਾ ਟਾਕੀ ਜੋ ਇਹ ਥੋਕ ਵਿਕਦਾ ਹੁੰਦਾ ਸੀ। ਫਿਰ ਇਹ ਕਿ ਉਹ ਜ਼ਮਾਨੇ ਦਾ ਇੱਕ ਮੈਂ ਵਾਕਿਆ ਵੇਖਿਆ। ਅੱਛਾ। ਬੀਬੀਆਂ ਹਨ ਹੱਦੋਂ ਕੇ ਆਉਂਦੀਆਂ। ਅੱਛਾ। ਉਹਨਾਂ ਕੋਲ 2 ਪੈਸੇ ਉਹਨਾਂ ਗੱਲ ਦੇ ਜ਼ਿਆਦਾ ਲਏ ਖਤਰੀ ਨੇ। ਅੱਛਾ। ਇਹ ਇੰਸਪੈਕਟਰ ਆ ਗਿਆ। ਇੱਥੇ ਖੱਡੀਆਂ ਵੇਖੀਆਂ ਹਨ ਕਦੀ? ਹਾਂਜੀ। ਸੁਣੀਆਂ ਨੇ ਵੇਖੀਆਂ। ਔਰ ਤੇ ਖੱਡੀਆਂ ਦੇ ਉਹਨਾਂ ਬੀਬੀਆਂ ਨੂੰ ਬਾਹ ਕੇ ਨਾ ਤੇ ਪਿੱਛੇ ਬੰਦੇ ਲੱਗ ਗਏ। ਉਹ ਉੱਥੋਂ ਜਾ ਕੇ ਨਾ ਚਮਨ ਨਵੀਂ ਮੰਡੀ ਕੋਲ ਆ ਗਿਆ। ਉਹਨੂੰ ਇੰਨਾ ਜੁਰਮਾਨਾ ਹੋਇਆ ਕਿ ਸਾਰੀ ਜ਼ਿੰਦਗੀ ਉਹ ਦੇ ਨਹੀਂ ਸਕਿਆ। ਉਹਦੇ ਇਹ ਜਿਹੜੇ ਨਾ ਸਾਡੇ ਡਾਕਟਰ ਤੇ ਇੰਸਪੈਕਟਰ ਜਿਹਨੇ ਇਹ ਆਪ ਹੀ ਪੈਸੇ ਲੈਂਦੇ ਨੇ। ਜੀ ਜੀ ਜੀ। ਗੋਸ਼ਤ ਜਿਹੜਾ ਕਰਦਾ ਨਾ, ਉਹਨੂੰ ਗੋਸ਼ਤ ਵੀ ਦੇ ਛੱਡਦੇ ਨੇ, ਪੈਸੇ ਵੀ ਦੇ ਛੱਡਦੇ। ਠੀਕ ਠੀਕ। ਕਰਪਸ਼ਨ ਹੈ ਹੁਣ ਕਰਪਸ਼ਨ ਹੈ। ਹਾਂਜੀ। ਬਿਲਕੁਲ ਸਹੀ ਕਹਿ ਰਹੇ। ਸਾਰੀ ਪੈਦਾਵਾਰ ਕਰਪਸ਼ਨ ਦੀ ਹੋਈ।
ਬਾਜ਼ਾਰ ਦੇ ਵਿੱਚ ਜਿਹੜੀ ਵੱਡਾ ਦੁਕਾਨਦਾਰ ਸੀ ਜਿਹੜਾ ਖੱਤਰੀ ਹਿੰਦੂ, ਕਿਹੜਾ ਸੀ ਬੰਦਾ? ਬੇਲੀ ਰਾਮ। ਅੱਛਾ, ਇਹ ਹੋਰ ਵੀ ਕਾਫੀ ਸਨ। ਅੱਛਾ, ਹੋਰ ਤੁਸੀਂ ਇੱਕ ਨਾਂ ਦੱਸਿਆ ਪੁਰਾਣੀ ਵੀਡੀਓ 'ਚ, ਗੋਕਲ ਵੀ ਆ ਸੀ। ਅੱਛਾ, ਇਹ ਇਹਨਾਂ ਕੋਲ ਕਰਿਆਨਾ ਸੀ ਜਾਂ ਕੱਪੜਾ ਸੀ? ਗੋਕਲ ਕੋਲ ਦੂਜੀਆਂ ਜਿਹੜਾ ਨਾ ਖਾਣ ਪੀਣ ਦਾ ਸਾਰਾ ਸਮਾਨ ਉਹਦੇ ਕੋਲ ਹੁੰਦਾ। ਅੱਛਾ, ਤੇ ਗੋਕਲ ਦਾ ਇਹ ਸੀ ਇੱਕ ਪਾਸੇ ਸਾਰੇ ਹੋ ਜਾਣਾ, ਇੱਕ ਪਾਸੇ ਉਹਦਾ 200 ਟੀਨ ਰੋਜ਼ ਦਾ ਨਿਕਲਦਾ ਘਿਓ ਦਾ। ਬੱਲੇ ਬੱਲੇ ਬੱਲੇ, 200 ਟੀਨ। ਹਾਂਜੀ, ਸਾਰਾ ਇਲਾਕਾ ਹੁੰਦਾ ਹੈ, ਸਾਰਾ ਬੇਲਾ ਪੈਂਦਾ ਸੀ, ਸਾਰਾ ਬੇਲਾ ਦਰਿਆ ਤੱਕ। ਜੀ ਜੀ ਜੀ, ਠੀਕ 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 ਠੀਕ। ਅੱਛਾ ਬਾਬਾ ਜੀ, ਕਿੰਨੇ, ਮੈਂ ਇਸ ਵੇਲੇ ਬੈਠਾ ਵਾਂ ਜੱਟ ਘੁੰਮਣਾ ਦਾ ਜਿਹੜਾ ਬੈਲਟ ਹੈ ਉਹਦੇ ਵਿੱਚ, ਜ਼ਰਾ ਪਿੰਡ ਗਨਵਾ ਦਿਓ ਘੁੰਮਣ ਜੱਟਾਂ ਦੇ। ਇੱਕ ਧਾਣਾ ਵਾਲੀ ਪਿੰਡ ਹੋ ਗਿਆ, ਜੱਟ ਘੁੰਮਣਾ ਦੇ ਪਿੰਡ ਸਾਰਾ ਇਲਾਕਾ ਵਿੱਚ ਘੁੰਮਣਾ ਦੇ। ਅੱਛਾ, ਮੋਟੇ 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 ਕੀ ਵਿਆਹੇ ਵਾਲੇ ਜਿਹੜੇ ਨੇ ਉਹ ਦੂਜੇ ਨੇ ਆਪਣਾ ਭੱਠੀ ਨੇ। ਅੱਛਾ, ਚੱਕ ਜੈਸਾ ਦੌਲੋ ਪਿਲੋ ਧਾਣਾ ਵਾਲੀ ਜਗਤਪੁਰ ਐਸੇ ਤਰ੍ਹਾਂ ਇੱਕ ਤੋੜ ਬੇਲੇ ਦਾ ਘੁੰਮਣ ਨੇ ਕਰਨ ਵਾਲੀ ਬੇਲੇ ਤੱਕ ਸਾਰਾ ਪਿੰਡ ਅੱਗੇ ਕੁੱਲੂਵਾਲ ਜਿਹੜਾ ਸਾਰਾ ਆਲਾ ਰਕਬਾ ਨਾ, ਆਲਾ ਰਕਬਾ ਉਹ ਚੀਮਿਆਂ ਕੋਲ ਹੈ। ਘੁੰਮਣਾ ਨੂੰ ਕਲਰ ਦਿੱਤਾ ਹੈ ਸਾਰਿਆਂ ਨੂੰ। ਠੀਕ ਹੈ, ਆਲਾ ਰਕਬਾ ਜਿਹੜਾ ਨਾ ਉਹ ਚੀਮਿਆਂ ਕੋਲ। ਉਹਨਾਂ ਚੀਮਿਆਂ ਕੋ ਖਾ ਕੇ 400 ਕਿੱਲਾ ਇਹਨਾਂ ਦੂ ਭਰਾਵਾਂ ਸੀ ਉੱਥੇ ਜਿਹੜਾ ਮੈਂ ਨਾਂ ਲੈ। ਠੀਕ ਹੈ ਬਾਬਾ ਜੀ, ਤੁਸੀਂ ਦੱਸਿਆ ਕਿ ਉਹਨਾਂ ਕੋ ਬੜੇ ਜ਼ਗੀਰਦਾਰ ਸਨ, ਭਾਰੇ ਪਿੰਡ ਧਾਨਾਲੀ ਦੇ ਸ਼ੇਰ ਸਿੰਘ ਹੋ ਗਿਆ, ਗੁਰਿੰਦਰ ਸਿੰਘ ਹੋ ਗਿਆ, ਤੇ ਰਕਬਾ ਉਦੋਂ ਸਾਰੇ ਵਗਦਾ ਸੀ ਜਾਂ ਵਰਾਨਾ ਸੀ? ਨਹੀਂ, ਕੁਝ ਰਕਬਾ ਧਾਨਾਲੀ ਦਾ ਵਗਦਾ ਹੈ ਤੇ ਕੁਝ ਖਾਲੀ ਪਿਆ। ਤੇ ਏਅਰਪੋਰਟ ਦੀ ਬਦੌਲਤ ਕੋਈ ਰਕਬਾ ਰਿਹਾ ਹੀ ਨਹੀਂ ਨਾ, ਹੁਣ ਤੇ ਸੋਨਾ ਹੋ ਗਿਆ, ਪੈਦਾਵਾਰ ਹੀ ਬੜੀ ਜਿਹੀ ਹੈ। ਹਾਂਜੀ, ਪੈਦਾਵਾਰ ਸਾਡੇ ਖਿਆਲ ਤੋਂ ਬਾਹਰ ਹੈ ਹੁਣ ਕੰਮ ਸਾਰੇ। ਠੀਕ ਹੈ, ਤੁਹਾਡਾ ਜਿਹੜਾ ਖੂਹ ਹੈ ਸੀ ਬਾਹਰ, ਤੁਹਾਡਾ ਖੂਹ ਵਾਲੀ ਜਗ੍ਹਾ ਤੇ ਹੁਣ ਪੈਟਰੋਲ ਪੰਪ ਬਣ ਗਿਆ ਇਹਨਾਂ ਦਾ। ਠੀਕ ਹੈ, ਕੀ ਹਾਲ ਸੀ ਤੁਹਾਡੇ ਖੂਹ ਦੀ? ਖੂਹ ਦੀ ਹਾਲ ਬੜੀ ਅੱਛੀ ਸੀ। ਨਹੀਂ, ਹਾਲ ਨਾ ਕੀ ਸੀ? ਨਾ ਯਾਰ ਕੋਲ ਮੁਹੰਮਦ ਸ਼ਫੀ ਵਾਲਾ ਖੂਹ, ਯਾਨੀ ਤੁਹਾਡੇ? ਠੀਕ ਹੈ, ਵਾਲਾ ਸਾਹਿਬ ਵਾਲਾ, ਸਹੀ ਹੈ, ਇਹਨਾਂ ਦੇ ਵਾਲਾ ਸਾਹਿਬ ਦੇ ਨਾਮ ਤੋਂ ਖੂਹ ਸੀ। ਠੀਕ ਹੈ, ਇਸੇ ਤਰ੍ਹਾਂ ਹੀ ਪਾਣੀ ਖੂਹਾਂ ਦਾ ਵੱਲ ਸੀ। ਪਾਣੀ ਦਾ ਹਾਲ ਸੁਣਨ ਅਸੀਂ ਤਾਂ ਉਦੋਂ ਭਾਵਲਪੁਰ ਜਦ 47 ਬਣੇ ਅਸੀਂ ਠੇਕਾ ਪਿਓ ਪੁੱਤਰ ਲੈਣਾ ਆ। ਇੱਥੇ ਸਾਡੇ ਆਉਂਦਿਆਂ ਨਾਲ ਸ਼ੇਰ ਸਿੰਘ ਨੇ ਇਹ ਮੋਟਰ ਨਾਲ ਲਵਾਈ, ਉਹ ਪਾਣੀ ਆਪਣੇ ਆਪ ਬਾਹਰ ਕੱਢਦੀ। ਇੱਕ ਇੰਦਰ ਸਿੰਘ ਨੇ ਲਵਾਇਆ ਰੋਈ, ਇਹ ਵੀ ਸਾਨੂੰ ਆਖਣ ਲੱਗਾ ਸਾਨੂੰ ਵੀ ਨਾਲ ਲਾ ਦਵਾਈ। ਉਹ ਨਾਲ ਜਦੋਂ ਬਾਹਰ ਕੱਢੀ ਨਾ ਤੇ ਫਿਰ ਪਾਕਿਸਤਾਨ ਬਣ ਗਿਆ। ਇਹ ਕਹਿ ਲਓ ਕਿ ਇਹਨਾਂ ਨੇ ਉਹ ਗੱਲ ਸੁਣਾਈ ਕਿ ਉਸ ਵੇਲੇ ਇੱਕ ਜਦੀਦ ਕੰਮ ਕੀਤਾ ਸ਼ੇਰ ਸਿੰਘ ਨੂੰ, ਨਾਲ ਇਹਨਾਂ ਵਾਸਤੇ ਇੱਕ ਬੜਾ ਪਾਣੀ ਆਪਣੇ ਆਪ ਬਾਹਰ ਨਿਕਲਦਾ। ਠੀਕ ਬਾਹਰ ਉੱਤੇ ਉਹਨੂੰ ਅਸੀਂ ਆਨੇ ਆਪਣਾ ਸਿੰਦਾ ਪਾਣੀ ਬਾਹਰ ਹੁੰਦਾ ਜਿਹੜਾ। ਤੇ ਅੱਛਾ ਬਾਬਾ ਜੀ, ਜਿਹੜਾ ਪਾਣੀ ਪੀਣਾ ਖੂਹਾਂ ਦਾ ਜਿਹੜਾ ਪੀਂਦੇ ਸੋ ਪਾਣੀ ਪਿੰਡ ਚ ਖੂਹਾਂ ਹੈ ਸਨ? ਸਾਡੇ ਨੇ ਸਾਰਿਆਂ ਦੇ ਨਲਕੇ ਉਦੋਂ ਪਾਕਿਸਤਾਨ ਨਲਕੇ ਸਨ। ਅੱਛਾ, ਖੂਹਾਂ ਕਿਲੇ ਚਾਮੀ ਸੀ, ਉਹ ਨਾਈਆਂ ਦੇ ਬੂਹੇ ਚਾ ਕੇ ਦੋ ਖੂਹਾਂ ਵੀ ਆ, 2-3 ਖੂਹਾਂ ਹੋਰ ਸਾਰਾ ਨਲਕਿਆਂ ਨਾਲ ਪਾਣੀ। ਠੀਕ ਹੈ, ਤੁਹਾਡਾ ਜਿਹੜਾ ਘਰ ਸੀ ਬਾਬੇ ਮੁਹੰਮਦ ਸ਼ਫੀ ਦਾ ਘਰ, ਉਹ ਪਿੰਡ ਧਾਣਾ ਵਾਲੀ ਕਿਹੜੀ ਬਾਈ ਸੀ? ਪਹਾੜ ਬੰਨੇ ਸੀ, ਚੜ੍ਹਦੇ ਸੀ? ਉਹ ਪੱਲੇ ਇਥੋਂ ਆਪਣਾ ਜਿਹੜਾ ਨਾ ਅੱਡੇ ਤੋਂ ਸਾਹਮਣੇ ਦਰਮਿਆਨ ਚ ਹੀ ਹੁੰਦਾ, ਦਰਮਿਆਨ ਚ ਪਿੰਡ ਦਾ ਮਿਡ ਕਹਿ ਲੋ ਜੀ, ਵਿਚਕਾਰ ਘਰ ਸੀ। ਤੇ ਇਹ ਸ਼ੇਰ ਸਿੰਘ ਹੋ ਗਿਆ, ਇੰਦਰ ਸਿੰਘ ਹੋ ਗਿਆ, ਤੁਹਾਡੇ ਘਰ ਤੋਂ ਦੂਰ ਸਨ ਜਾਂ? ਨਹੀਂ, ਇਹ ਬਿਲਕੁਲ ਨਾਲ ਸਨ, ਗੁਆਂਢੀ ਸਨ। ਠੀਕ ਹੈ, ਇੱਕੋ ਹੀ ਮਹੱਲਾ ਸੀ। ਗੁਆਂਢੀ ਵੀ ਸਨ ਤੇ ਬਲਾਦਰੀ ਵੀ ਸੀ ਨਾ। ਅੱਛਾ, ਠੀਕ, ਬਲਾਦਰੀ ਵੀ। ਇਹਨਾਂ ਤੋਂ ਇਲਾਵਾ ਹੋਰ ਕੋਈ ਨਾਂ ਚੇਤੇ ਰਿਹਾ ਤੁਹਾਨੂੰ ਜਿਹੜੇ ਜੱਟ ਘੁੰਮਣ ਸਿੱਖ ਸਨ? ਸ਼ੇਰ ਸਿੰਘ ਤੋਂ ਇਲਾਵਾ ਇੰਦਰ ਸਿੰਘ ਤੋਂ ਇਲਾਵਾ? ਘਰ ਸਨ ਜੱਟ ਘੁੰਮਣ ਦੇ, ਮੈਂ ਹੀ ਮੋਟੇ ਘਰ ਦੂਜੇ ਸਾਰੇ ਮੁਸਲਮਾਨ ਸਨ, ਹਿੰਦੂ ਸਨ ਸਾਰੇ। ਅੱਛਾ, ਦੂਸਰੇ ਹਿੰਦੂ ਸਨ। ਤੇ ਮੁਸਲਮਾਨ ਕਿਸੇ ਦਾ ਮਕਾਨ ਪੱਕਾ ਨਹੀਂ, ਛੋਟੇ ਦੁਕਾਨ ਜਿਹੜੇ ਸਨ ਕੱਚੇ, ਹਿੰਦੂਆਂ ਦੇ ਪੱਕੇ ਸਨ। ਹਿੰਦੂਆਂ ਦੇ ਪੱਕੇ ਸਨ। ਤੇ ਇਹਨਾਂ ਦਾ ਸ਼ੇਰ ਸਿੰਘ ਦਾ, ਇੰਦਰ ਸਿੰਘ ਦਾ, ਉਹਨਾਂ ਦੇ ਬਹੁਤ ਪੱਕੇ ਸਨ। ਉਹਨਾਂ ਦੇ ਪੱਕੇ ਸਨ। ਉਸ ਵੇਲੇ ਘਰ ਵੱਡੇ ਵੱਡੇ ਹੁੰਦੇ ਸਨ ਹਨਾ, ਹੁਣ ਤੇ ਨਿੱਕੇ ਨਿੱਕੇ ਘੁਰਨੇ ਬਣ ਗਏ ਨਾ।
ਪੁਰਾਣੇ ਵਕਤ ਚ ਪੁਰਾਣੇ ਦੌਰ ਚ ਪਿੰਡ ਪਹਿਰਾ ਵੀ ਲੱਗਦਾ ਹੈ, ਇਸੇ ਤਰ੍ਹਾਂ ਕੋਈ ਆਪਣਾ ਪਹਿਰਾ ਹੁੰਦਾ ਸੀ? ਜੀ। ਕਿਹੜਾ ਸੀ ਉਸ ਵੇਲੇ ਚੌਕੀਦਾਰ? ਮੁਹੰਮਦੀਨ ਸ਼ੇਖ ਸੀ ਜਾਂ ਬਰਵਾਲਾ ਸੀ, ਕੌਣ ਸੀ? ਉਹ ਬੱਟ ਸੀ। ਬੱਟ ਸੀ। ਅੱਛਾ, ਉਹ ਪਹਿਰਾ ਉਹ ਦਿੰਦਾ ਇੰਦਰ ਸਿੰਘ ਦਾ ਮੁਲਾਜ਼ਮ ਸੀ। ਇੰਦਰ ਸਿੰਘ ਦਾ ਮੁਲਾਜ਼ਮ ਸੀ। ਜੀ। ਠੀਕ 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 ਹੈ। ਤੇ ਇਸੇ ਤਰ੍ਹਾਂ ਹੀ ਜਦੋਂ ਪਿੰਡ 'ਚ ਕੋਈ ਚੰਗੀ ਮਾੜੀ ਹੋ ਜਾਣੀ ਤੇ ਇਕੱਠ ਕਰਨ ਰਾਜ ਵਾਸਤੇ ਜਿਹੜਾ ਸੀ ਨਾ ਹਾਂ। ਪਦਾਇਸ਼ ਦਾ, ਉਹ ਵੀ ਥਾਣੇ 'ਚ ਸੀ ਤੇ ਮੌਤ ਵੀ ਉੱਥੇ। ਠੀਕ ਹੈ, ਸਮਝ ਗਿਆ। ਆ ਦੂਜਾ ਬਾਅਦ ਵਿੱਚ ਬਣਿਆ। ਯੂਨੀਅਨ ਕੌਂਸਲ ਵਾਲਾ ਕੋਈ ਨਹੀਂ ਸੀ। ਠੀਕ। ਤੇ ਬਾਬਾ ਉਦਾਂ ਪਿੰਡ ਪਰਿਆ ਪੰਚਾਇਤ ਦੇ ਜਿਹੜੇ ਫੈਸਲੇ ਕਰਦੇ ਸਨ ਪੁਰਾਣੇ ਬਜ਼ੁਰਗ, ਸਿੱਖਾਂ 'ਚ ਕਿਹੜੇ ਸਨ ਤੇ ਮੁਸਲਮਾਨ ਘੁੰਮਣਾ 'ਚ ਕਿਹੜੇ ਸਨ? ਉਹਨਾਂ ਦੇ ਨਾਂ ਲੈ ਲਵੋ, ਪੁਰਾਣੇ ਦਾਨੇ ਬੰਦੇ। ਉਹ ਦੋ ਭਰਾਈ ਸਨ। ਅੱਛਾ, ਫੈਸਲੇ ਕਰਨ ਵਾਲੇ। ਠੀਕ ਹੈ। ਤੇ ਮੁਸਲਮਾਨ ਸਾਡੇ ਚੌਧਰੀ ਮੁਹੰਮਦ ਖਾਨ ਸੀ। ਅੱਛਾ, ਚੌਧਰੀ ਮੁਹੰਮਦ ਹੁਸੈਨ ਸੀ। ਜੀ। ਠੀਕ ਹੈ। ਦਾਦਾ ਹੀ ਸਾਡੇ ਦਾਦਾ ਦਾ ਭਰਾ ਹੈ। ਅੱਛਾ ਅੱਛਾ। ਪਿੰਡ ਦੀ ਗੱਲ ਨੂੰ ਪਿੰਡ 'ਚ ਠੱਪ ਠੁੱਪ ਲੈਣਾ, ਬਾਹਰ ਨਹੀਂ ਨਿਕਲਣ ਬਾਹਰ ਦੇ। ਨਹੀਂ। ਠੀਕ। ਗੁਰਦੁਆਰਾ ਗੁਰਦੁਆਰਾ ਹੈ ਸੀ? ਉਹ ਪਿੰਡ ਦੀ ਕਿਹੜੀ ਬਾਈ ਸੀ? ਉਹ ਬਿਲਕੁਲ ਅੱਡੇ ਦੇ ਨਾਲ ਸੀ। ਅੱਡੇ ਦੇ ਨਾਲ ਸੀ? ਅੱਡਾ ਉਹ ਜਿਹੜਾ ਪੁਰਾਣਾ ਰਸਤਾ ਜਾਂਦਾ ਸੀ ਆ ਸਕੂਲਾਂ ਜਿਹੜੇ ਬੱਚਿਆਂ ਦਾ ਸਕੂਲ ਬਣਾਇਆ। ਆਪਣਾ ਜੋ ਸਭ ਜ਼ਰੂਰਤ ਚੀਜ਼ ਦਾ ਉਹਨਾਂ ਬੜਾ ਸ਼ਾਨਦਾਰ ਨਾ ਇਧਰੋਂ ਦੇ, ਉਹ ਬਹੁਤ ਸ਼ਾਨਦਾਰ ਜਗ੍ਹਾ ਬਣ ਗਈ। ਅੱਛਾ, ਉੱਥੇ ਬੜਾ ਖਰਚ ਕੀਤਾ ਸਾਡਿਆਂ। ਅੱਛਾ ਅੱਛਾ। ਤੇ ਮਸਜਿਦਾਂ ਕਿੰਨੀਆਂ ਸਨ? ਮਸਜਿਦ ਨੂੰ 5 ਕਿ 6 ਨੇ। ਨਹੀਂ, ਹੁਣ ਪੰਜ ਨੂੰ ਉਦੋਂ 2 ਸਨ। ਪਹਿਲੇ ਤੁਹਾਡੇ 2 ਕਿ 3 ਸਨ। ਉਹ 2 ਸਨ ਉਦੋਂ। 2 ਸਨ। ਹੁਣ 5-6 ਹੁਣ ਤਾਂ 5-6। ਠੀਕ ਹੈ। ਕੋਈ ਆਪਣੇ ਇਲਾਕੇ ਦਾ ਮੇਲਾ ਦੱਸੋ, ਮਸ਼ਹੂਰ ਵੱਡਾ ਮੇਲਾ। ਮੇਲਾ ਇੱਥੇ ਲੱਗਦਾ ਹੁੰਦਾ ਸੀ ਇਹ ਆਪਣਾ ਦਰਬਾਰ ਦੇ। ਉਦੋਂ ਦੇ ਲੱਗਦਾ ਰਸੂਲ ਸ਼ਾਹ ਵਾਲਾ, ਬਾਬੇ ਰਸੂਲ ਸ਼ਾਹ ਵਾਲਾ। ਅੱਛਾ ਇਹ ਸ਼ਾਹਾਂ ਦਾ ਡੇਰਾ। ਅੱਛਾ ਅੱਛਾ। ਠੀਕ। ਜਾਂ ਸ਼ਾਹ ਬਲਾਕ ਹੁੰਦਾ ਸੀ ਜਾ ਕੇ। ਹੂੰ। ਆਪਣੇ ਪਿੰਡ 'ਚ ਕੋਈ ਭਲਵਾਨ ਹੋਇਆ? ਸਾਨੂੰ ਕੋਈ ਪਹਿਲਵਾਨ ਦਾ ਨਹੀਂ ਪਤਾ। ਠੀਕ ਹੈ। ਐਵੇਂ ਫਿਰ ਪਹਿਲਵਾਨ ਗੁਜਰਾਂ ਰਹਿ ਗਏ ਨੇ। ਉਹ ਸ਼ਹਿਰੀ ਪਹਿਲਵਾਨਾਂ ਦਾ ਨਾ। ਹਾਂ। ਜਦੋਂ ਵੇਲਾ ਆਇਆ ਉਹਨਾਂ ਨੂੰ ਆਪਣੇ ਘਰ ਬੂਹੇ ਛੱਡਣ ਦਾ, ਉਸ ਵੇਲੇ ਬੜੀ ਮਾਰ ਧਾੜ ਹੋਈ, ਲੋਕਾਂ ਨੇ ਇੱਕ ਦੂਸਰੇ ਨੂੰ ਸਾਡੇ ਵੱਢਿਆ। ਕੋਈ ਨਹੀਂ ਹੋਏ। ਅੱਛਾ, ਉਹ ਹਾਲਾਤ। ਉਹ ਅਸੀਂ ਆਪ ਹੀ ਛੱਡ ਕੇ ਆਇਆ ਕੈਂਪ ਵਿੱਚ। ਕੈਂਪ ਕਿੱਥੇ ਲੱਗਾ ਸੀ? ਉਗੋ ਕੇ। ਉਗੋ ਕੀ ਕੈਂਪ ਲੱਗਾ ਸੀ? ਅਸੀਂ ਆਪ ਹੀ ਛੱਡ ਕੇ ਆਇਆ। ਅੱਛਾ ਅੱਛਾ ਅੱਛਾ। ਮਤਲਬ ਆਪਣੇ ਪਿੰਡ ਦੇ ਜਿਹੜੇ ਹਿੰਦੂ ਲੋਕ ਸਨ, ਸਿੱਖ ਲੋਕ ਸਨ, ਉਹ ਅਮਨ ਸ਼ਾਂਤੀ ਨਾਲ ਇੱਥੋਂ ਚਲੇ ਗਏ ਨੇ, ਅਮਨੋ ਮਾਨ। ਸਭ ਰਾਮ ਉਹਨਾਂ ਨੂੰ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਹਾਂਜੀ। ਇੱਥੇ ਕਿਰਪਾ ਇੱਕ ਸੀ ਜਗਤਪੁਰ, ਕਿਰਪਾ ਸਿੰਘ ਜਗਤਪੁਰ। ਅੱਛਾ। ਉਹ ਮੁਸਲਮਾਨ ਹੋ ਕੇ ਫਿਰ ਟੁਰ ਗਿਆ। ਹਾਂ, ਮੁਸਲਮਾਨ ਹੋ ਕੇ ਫਿਰ ਦੁਬਾਰਾ ਉੱਥੇ ਟੁਰ ਗਿਆ। ਠੀਕ। ਉਹ ਮੇਰਾ ਠਾ ਫੌਜ ਆਈ ਸੀ। ਹਾਂ। ਉਹਨੇ ਬੰਦਿਆਂ ਨੂੰ ਫਿਰ ਬੜਾ ਮਾਰਿਆ। ਠੀਕ ਹੈ। ਛੋਟੇ ਘਰ ਦੇ। ਸਹੀ ਹੈ। ਮਰਾਠੇ। ਠੀਕ ਹੈ। ਤੇ ਬਾਅਦ ਵਿੱਚੋਂ ਸਰਦਾਰ ਆਏ ਨੇ ਇੱਥੇ ਤੁਹਾਡੇ ਕੋਲ, ਰਹਿ ਕੇ ਗਏ ਨੇ, ਹਨਾ? ਜਾ। ਉਹ ਇੰਦਰ ਸਿੰਘ ਦਾ ਪੁੱਤਰ ਆਇਆ ਸੀ? ਇੰਦਰ ਸਿੰਘ ਦੇ ਵੀ ਆਏ ਤੇ ਸ਼ੇਰ ਸਿੰਘ ਦੇ ਵੀ ਆਏ। ਸ਼ੇਰ ਸਿੰਘ ਦਾ ਵੀ। ਠੀਕ। ਉਹ ਵੀ ਆਏ ਸੀ। ਉਹ ਤੁਹਾਡੇ ਕੋਲ ਹੀ ਠਹਿਰੇ 2-3 ਦਿਨ, ਜਿੰਨੇ ਦਿਨ ਵੀ ਤੁਹਾਡੇ ਕੋਲ ਹੀ ਕੰਮ ਕੀਤਾ? ਠੀਕ। ਨਹੀਂ, ਉਹ ਸਾਡੇ ਕੋਲ ਨਹੀਂ ਰਹੇ। ਉਹ ਲਾਹੌਰ ਹੀ ਫਿਰ ਰਹਿੰਦੇ ਸਨ। ਅੱਛਾ। ਉਂਝ ਆਪਣਾ ਪਿੰਡ ਦਿਹਾੜੀ ਪਿੰਡ ਮਿਲ ਗਏ ਕੇ ਬੰਦਿਆਂ ਨੂੰ ਟੁਰ ਜਾ। ਉਹਨਾਂ ਦਾ ਆਇਆ, ਉਹਨਾਂ ਦਾ ਘਰ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੋਏਗਾ? ਆਇਆ ਤੇ ਹੁਣ ਹੀ ਆ ਕੇ ਅੱਜ ਤੋਂ 15 ਸਾਲ ਪਿੱਛੇ ਟੁਰ ਜਾਈ ਤੇ ਇਸ ਵੇਲੇ ਪੁਰਾਣੀ ਨਿਸ਼ਾਨੀ ਪਿੰਡ ਧਾਨ ਵਾਲੀ 'ਚ ਕੋਈ ਨਹੀਂ, ਮੁੱਕ ਗਈ। ਬਦਲ ਕੇ ਸਾਰੇ ਕੰਮ। ਬਾਬਾ ਜੀ, ਇਹ ਗੱਲ ਦੁਬਾਰਾ ਕਰਿਓ। ਉਹ ਸ਼ੇਰ ਸਿੰਘ ਦਾ ਭੱਠਾ ਵੀ ਸੀ? ਜੀ। ਅੱਛਾ। ਤੇ ਇਸ ਤੋਂ ਇਲਾਵਾ ਹੋਰ ਉਹਨਾਂ ਦਾ ਕੋਈ ਕਾਰੋਬਾਰ ਹੋਰ ਵੀ ਹੈ ਸੀ ਭੱਠੇ ਤੋਂ ਇਲਾਵਾ? ਜ਼ਿਮੀਂਦਾਰ ਸੀ ਦੀਆਂ ਭੱਠਾ ਸੀ? ਬਹੁਤ ਵੱਡਾ। ਅੱਛਾ। ਤੁਸੀਂ ਗੱਲ ਕੀਤੀ ਕਿ ਸ਼ੇਰ ਸਿੰਘ ਦੇ ਭੱਠੇ ਦੀਆਂ ਇੱਟਾਂ ਪਿੰਡ, ਕੀ ਨਾਮ ਪਿੰਡ ਦਾ ਤੁਹਾਡੇ? ਦੋਲੋ ਪਿੱਲੋ। ਅੱਛਾ, ਉੱਥੇ ਉਸ ਪਿੰਡ 'ਚ ਵੀ ਇੱਟਾਂ ਲੱਗੀਆਂ ਨੇ ਸ਼ੇਰ ਸਿੰਘ? ਸਾਡੇ ਇੱਥੇ ਦੁਨੀ ਚਾਂਦ ਲੈ ਕੇ ਸੀ ਚਿੜ ਹੋਇਆ। ਅੱਛਾ। ਉਹ ਮਕਾਨਾਂ ਸਾਂ ਲਿਆ। ਠੀਕ ਹੈ। ਉਹਦੀਆਂ ਇੱਟਾਂ ਵੀ ਉਹਦੀ ਸ਼ੇਰ ਸਿੰਘ ਦੇ ਭੱਠੇ? ਉਹ ਇੱਟ ਬਹੁਤ ਵੱਡੀ ਸੀ। ਠੀਕ। ਹੁਣ ਤੇ ਪੈਮਾਨਾ ਹੋ ਗਿਆ ਛੋਟਾ। ਹਾਂਜੀ। ਉਹ 9 ਇੰਚੀ ਦਾ ਵੱਡਾ ਸੱਚਾ ਹੀ ਉਹ, ਭਾਰੀਆਂ ਇੱਟਾਂ ਸਨ। ਠੀਕ ਹੈ। ਇੱਕ ਵਾਰ ਇਸ ਪਿੰਡ ਨੰਗਲ, ਉਹਦੀ ਹੱਡੀ ਵੀ 9 ਇੰਚੀ। ਅੱਛਾ। ਠੀਕ ਹੈ। ਤੁਹਾਡਾ ਬਾਬਾ ਜੀ, ਅਸਲਾਮ ਅਲੈਕਮ। ਤੁਹਾਡਾ ਪਿੰਡ ਦੋਲੋ ਪੀਲੋ,
ਤਹਿਸੀਲ ਸੰਭੜਿਆਲ ਤੇ ਜ਼ਿਲ੍ਹਾ ਸਿਆਲਕੋਟ। ਜਦ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਤਹਿਸੀਲ ਡਸਕੇ ਦੇ ਪਿੰਡ ਸਨ, ਹੈ ਨਾ? ਅੱਛਾ, ਸਿਆਲਕੋਟ ਚ ਆਂਦਾ ਸੀ ਧਾਣਾ ਵਾਲੀ। ਸਿਆਲਕੋਟ, ਠੀਕ। ਤੇ ਤੁਸੀਂ ਤੇ ਨਹੀਂ ਉਹ ਦੌਰ ਦੇਖਿਆ ਵੇਖਿਆ ਕੀ ਬਜ਼ੁਰਗ ਗੱਲਾਂ ਕਰਦੇ ਸਨ ਆਪਣੇ? ਨਹੀਂ ਏਡਾ ਨਹੀਂ। ਤੇ ਬਰਾਦਰੀ ਆਪਣੀ ਕਿਹੜੀ? ਘੁੰਮਣ ਜੱਟ। ਅੱਛਾ, ਠੀਕ ਹੈ। ਤੇ ਕੀ ਕੋਈ ਗੱਲਾਂ ਕਰਦੇ ਸਨ ਬਾਬੇ ਤੁਹਾਡੇ ਵਾਲਾ ਸਾਹਿਬ, ਜਾਂ ਕਿਤੇ ਕੋਈ 4 ਬਾਬੇ ਪੁਰਾਣੇ ਬਹਿ ਨੇ ਯਾਰ ਆ ਪਿੰਡ ਪੁਰਾਣਾ ਕਿੰਨਾ ਦਾ ਸੀ? ਸਿੱਖਾਂ ਦਾ ਪਿੰਡ ਸੀ, ਹਿੰਦੂਆਂ ਦਾ ਪਿੰਡ ਸੀ? ਕੁਝ ਹਿੰਦੂ ਹਨ ਤੇ ਕੁਝ ਮੁਸਲਮਾਨ ਦਾ। ਅੱਛਾ, ਰਲਵੀਂ ਆਬਾਦੀ ਸੀ। ਠੀਕ ਹੈ। ਨਾ ਕੋਈ ਦੱਸ ਸਕਦੇ ਹੋ ਕਿਸੇ ਦਾ ਕੋਈ ਯਾਦ ਰਿਹਾ ਜਿਹੜਾ ਬੜਾ ਲੈਂਦੇ ਸਨ ਬਾਬੇ, ਜਾਂ ਨੰਬਰਦਾਰੀ ਕਿਤੇ ਕੋਲ ਸੀ? ਕੋਈ ਇਸ ਤਰ੍ਹਾਂ ਦੀ ਗੱਲ? ਠੀਕ। ਇੱਥੋਂ ਕਿੰਨਾ ਦੀ ਨੰਬਰਦਾਰੀ ਇਹਨਾਂ ਕੋਲ ਇਸ ਲਈ ਲੰਬੜਦਾਰ ਸਨ। ਅੱਛਾ, ਬਾਅਦ ਚ ਨੰਬਰਦਾਰੀ ਨਾਲ ਬੁਲਾਈ। ਪਹਿਲੇ ਉਹ ਸਿੱਖ ਹੀ ਸਨ ਨੰਬਰਦਾਰ? ਉਹਨਾਂ ਕੋਲ ਸੀ ਨੰਬਰਦਾਰ। ਇਹ ਜੀ ਪਿੰਡ ਦੀ ਹੁਣ ਨਵੀਂ ਇੰਟਰਸ ਜਿਹੜੀ ਹੈ ਹੋਵੇ ਜਿਹੜੀ ਬਿਲਕੁਲ ਜੀ। ਹਾਂਜੀ, ਇੱਥੇ ਉਹਦਾ ਆਪਣਾ ਅਸੀਂ ਜੀ ਹੁਣ ਪਿੰਡ ਧਾਣਾ ਵਾਲੀ ਕਹਿ ਲੋ ਕਿ ਇੰਟਰ ਕਰਨ ਲੱਗੇ ਆ, ਬਲਕਿ ਇੰਟਰ ਕਰ ਗਏ। ਤਹਿਸੀਲ ਸੰਭੜਿਆਲ ਔਰ ਜ਼ਿਲ੍ਹੇ ਸਿਆਲਕੋਟ ਦਾ ਬੜਾ ਮਸ਼ਹੂਰ ਮਾਰੂਫ ਪਿੰਡ। ਇਹਦੇ ਮਸ਼ਹੂਰ ਮਾਰੂਫ ਹੋਣ ਦੀਆਂ ਬੇਸ਼ੁਮਾਰ ਵਜ੍ਹਾ ਨੇ। ਠੀਕ ਹੈ, ਕਿਤੇ ਜੱਟ ਘੁੰਮਣ, ਇਸ ਬੈਲਟ ਦਾ ਬੜਾ ਤਗੜਾ ਪਿੰਡ। ਔਰ ਦੂਸਰਾ ਬਾਬਾ ਜੀ ਨੇ ਜੋ ਗੱਲਾਂ ਕੀਤੀਆਂ ਉਹ ਵੀ ਅਸੀਂ ਤੁਹਾਡੇ ਅੱਗੇ ਰੱਖਾਂਗੇ। ਜਿੱਦਾਂ ਨਾਲ ਵਿੱਚ ਜ਼ਿਕਰ ਕੀਤਾ ਕਿ ਇੱਕ ਸ਼ਹਿਰ ਸੀ, ਇਹਦਾ ਇੱਕ ਨਾਂ ਸੀ ਉਸ ਵਕਤ, ਉਹਨਾਂ ਵਕਤਾਂ ਦੇ ਵਿੱਚ ਇਸ ਖਿੱਤੇ ਦਾ ਇੱਕ ਬੜਾ ਤਗੜਾ ਪਿੰਡ ਸੀ, ਬਕਾਇਦਾ ਬਾਜ਼ਾਰ ਸਨ। ਤੇ ਆਪਣਾ ਸਰਦਾਰ ਜਸਦੀਪ ਸਿੰਘ ਘੁੰਮਣ, ਉਹਨਾਂ ਦੀ ਰਿਕੁਐਸਟ ਤੇ ਅੱਜ ਅਸੀਂ ਇਸ ਪਿੰਡ ਦੀ ਡਾਕੂਮੈਂਟਰੀ ਬਣਾਈ, ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਵਾਸਤੇ ਇੱਕ ਤਾਂ ਨਜ਼ਰ ਅੱਜ ਦਾ ਜਿਹੜਾ ਪਿੰਡ ਧਾਣਾ ਵਾਲੀ ਉਹ ਕਿਵੇਂ ਦਾ ਦਿਸਦਾ ਫਿਰਨੀ। ਹਾਂਜੀ, ਔਰ ਬਜ਼ੁਰਗਾਂ ਤੋਂ ਪੁੱਛਿਆ ਕਿ ਪਿੰਡ ਦੀ ਕੋਈ ਪੁਰਾਣੀ ਨਿਸ਼ਾਨੀ, ਕਿਸੇ ਦਾ ਕੋਈ ਪੁਰਾਣਾ ਮਤਲਬ ਉਸ ਵਕਤ ਦਾ ਕੋਈ ਘਰ ਬਣਿਆ। ਬਾਬਾ ਜੀ ਦਾ ਕਹਿਣਾ ਸੀ ਨਹੀਂ, ਅੱਜ ਤੋਂ ਕੋਈ 20 ਸਾਲ ਪਿੱਛੇ ਟੁਰ ਜਾਈਏ, 18 ਸਾਲ ਹੈ ਸਨ, ਲੇਕਿਨ ਹੁਣ ਵਕਤ ਦੀ ਜ਼ਰੂਰਤ ਵੀ ਸੀ ਤੇ ਲੋਕਾਂ ਨੇ ਸਾਰਾ ਕੁਝ ਢਾਹ ਢੂ ਕੇ ਪੁਰਾਣਾ ਸਭ ਚੇਂਜ ਕਰ ਲਿਆ ਜੀ। ਔਰ ਮੇਰੇ ਨਾਲ ਮੌਜੂਦ ਨੇ, ਜਾਂ ਕਹਿ ਲਓ ਕਿ ਜਿਨ੍ਹਾਂ ਦੀ ਕਿਆਦਤ ਚ, ਜਿਨ੍ਹਾਂ ਦੀ ਸੰਗਤ ਦੇ ਵਿੱਚ ਅੱਜ ਦੀ ਮੈਂ ਸਟੋਰੀ ਰਿਕਾਰਡ ਕਰ ਰਿਹਾ, ਮੁਹੰਮਦ ਅਕਰਮ ਨਾਰੂ ਸਾਹਿਬ। ਇਹਨਾਂ ਦੇ ਅਸੀਂ ਬੇਹੱਦ ਮਸ਼ਕੂਰ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਸਾਡੇ ਨਾਵੇ ਲਾਇਆ। ਘਰ ਮੇਰਾ ਠੀਕ ਹੋ ਗਿਆ ਜੀ, ਤੈਨੂੰ ਕਰਾ ਲਾ ਜੀ। ਠੀਕ ਹੈ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਔਰ ਇਹਨਾਂ ਦਾ ਤਲਕ ਇਸ ਪਿੰਡ ਤੋਂ ਹੀ ਹੋ ਰਿਹਾ, ਇਹਨਾਂ ਦੀ ਰਿਹਾਇਸ਼। ਠੀਕ ਹੈ ਜੀ।